ਜੀ ਡਾਕਟਰ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਵੀਰ ਸੁਖਦੀਪ ਇਸ ਤੋਂ ਪਹਿਲਾਂ ਕਿ ਈਮੇਲ ਸ਼ੁਰੂ ਕਰੋ ਜੀ ਅੱਜ ਇੱਕ ਹੋਰ ਦੁਖਦ ਖਬਰ ਅਸੀਂ ਆਪਣੇ ਦਰਸ਼ਕਾਂ ਨਾਲ ਸ਼ਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦੇ ਜੀ ਸਾਡੀ ਟੈਕਨੀਕਲ ਟੀਮ ਦੇ ਮੁਖੀ ਵੀਰ ਜਸਵਿੰਦਰ ਸਿੰਘ ਜਿਹੜੇ ਪਹਿਲੇ ਦਿਨ ਤੋਂ ਹੀ TV 84 ਦੇ ਨਾਲ ਜੁੜੇ ਹੋਏ ਨੇ ਔਰ ਜਿਨ੍ਹਾਂ ਨੇ ਬੜੀ ਸ਼ਿੱਦਤ ਦੇ ਨਾਲ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਸਾਡਾ ਆਪਣਾ ਚੈਨਲ ਹੋਣਾ ਚਾਹੀਦਾ ਉਸ ਦੇ ਲਈ ਉਹ ਪ੍ਰੇਰਨਾ ਵੀ ਦਿੰਦੇ ਰਹੇ ਔਰ ਇਸ ਸਾਰੇ ਪੀਰੀਅਡ 'ਚ ਜ਼ਾਹਰ ਹੈ ਜਦੋਂ ਵੀ ਤੁਸੀਂ ਆਪਣੀ ਰੂਟਸ ਆਪਣੇ ਘਰ ਆਪਣੇ ਪਰਿਵਾਰ ਤੋਂ ਦੂਰ ਹੁੰਦੇ ਹੋ ਫਿਰ ਵਾਪਸ ਜਾਣਾ ਵੀ ਸੌਖਾ ਨਹੀਂ ਹੁੰਦਾ ਜੀ ਔਰ ਇਸ ਸਾਰੇ ਸਮੇਂ ਦੌਰਾਨ ਉਹ ਸਾਡੇ ਨਾਲ ਹੀ ਉਹਨਾਂ ਨੇ ਜਿਹੜਾ ਇਹ ਵਕਤ ਗੁਜ਼ਾਰਿਆ ਔਰ ਅੱਜ ਉਹਨਾਂ ਦੇ ਜਿਹੜੇ ਬਹੁਤ ਹੀ ਸਤਿਕਾਰਤ ਇਹ ਸਿਰਫ ਉਹਨਾਂ ਦੇ ਜਾਂ ਇਹਨਾਂ 3 ਭਰਾ 3 ਭੈਣਾਂ ਨੇ ਇਹਨਾਂ ਦੇ ਪਿਤਾ ਹੀ ਨਹੀਂ ਨੇ ਜੀ ਇਹਨਾਂ ਦੇ ਪਿਤਾ ਜੀ ਭਾਈ ਹਰਬੰਸ ਸਿੰਘ ਜਿਹੜੇ ਬਹੁਤ ਵੱਡੇ ਸਿੱਖੀ ਦੇ ਸਕਾਲਰ ਨੇ ਜੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਸੰਪੂਰਨ ਟੀਕਾ ਔਰ ਵਿਦਵਤਾ ਦਾ ਜਦੋਂ ਕੰਮ ਹੁੰਦਾ ਅਸੀਂ ਦੇਖਦੇ ਹਾਂ ਹੁਣ ਕਿ ਇੱਕ ਈਵਨ ਜੇ ਇੱਕ ਵਿਸ਼ੇ ਤੇ ਤੁਸੀਂ ਕਿਤਾਬ ਲਿਖਣੀ ਹੈ ਸੁਖਮਣੀ ਸਾਹਿਬ ਤੇ ਕਿਸੇ ਹੋਰ ਤੇ ਕਿੰਨੀ ਰਿਸਰਚ ਚਾਹੀਦੀ ਹੁੰਦੀ ਹੈ ਔਰ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨਾ ਲਿਖਣਾ ਔਰ ਇਹਦੇ ਲਈ ਕਿੰਨਾ ਅਧਿਐਨ ਕਿਵੇਂ ਤੁਸੀਂ ਬਾਣੀ ਨੂੰ ਆਪਣੇ ਜੀਵਨ 'ਚ ਆਪਣੇ ਸਾਹ 'ਚ ਵਸਾਉਣ ਦੀ ਕੋਸ਼ਿਸ਼ ਪ੍ਰਿੰਸੀਪਲ ਸਾਹਿਬ ਸਿੰਘ ਦਾ ਜਦੋਂ ਅਸੀਂ ਗੁਰਬਾਣੀ ਵਿਆਕਰਣ ਔਰ ਟੀਕਾ ਦੇਖਦੇ ਤੇ ਕਿੰਨੇ ਦਹਾਕੇ ਉਹਨਾਂ ਨੇ ਵੇਰਵੇ ਦਿੱਤੇ ਨੇ ਕਿ ਮੈਂ ਕਿਵੇਂ ਇਸ ਸਾਰੇ 'ਚੋਂ ਹੋਇਆ ਫਿਰ ਛੋਟੇ ਛੋਟੇ ਪਹਿਲਾਂ ਭਗਤ ਬਾਣੀ ਦਾ ਕੀਤਾ ਦੂਸਰੇ ਦਾ ਕੀਤਾ ਪਰ ਇਹਨਾਂ ਦਾ ਜਿਹੜਾ ਸਟਾਈਲ ਪ੍ਰਿੰਸੀਪਲ ਭਾਈ ਹਰਬੰਸ ਸਿੰਘ ਜੀ ਦਾ ਟੀਕੇ ਦਾ ਉਹਦੇ 'ਚ ਉਹਨਾਂ ਨੇ ਜਿੱਥੇ ਮਾਡਰਨ ਈਡੀਐਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਐਜੂਕੇਟਡ ਸਨ ਐਜ਼ ਏ ਸੁਪਰਡੈਂਟ ਰਿਟਾਇਰ ਹੋਏ ਜੌਬ ਤੋਂ ਉਹਨਾਂ ਨੇ ਕੋਈ ਫੁੱਲ ਟਾਈਮ ਬੇਸ਼ੱਕ ਜਨਮ ਇਹਨਾਂ ਦਾ ਪੇਸ਼ਾਵਰ ਦਾ ਇੱਕ ਸ਼ੁਰੂਆਤ ਗ੍ਰੰਥੀ ਦੇ ਤੌਰ ਤੇ ਕੀਤੀ ਲੇਕਿਨ ਉਹਨਾਂ ਨੇ ਆਪਣੇ ਕਿਰਤ ਨੂੰ ਆਧਾਰ ਬਣਾਇਆ ਇੱਧਰ ਉਹਨਾਂ ਨੇ ਸੈਲਫਲੈਸਲੀ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਨੂੰ ਵਰਿਆਂ ਦੀ ਮਿਹਨਤ ਤੋਂ ਬਾਅਦ ਔਰ ਉਹਦੇ 'ਚ ਜਿਹੜਾ ਪਰੰਪਰਾ ਸਾਡੀ ਹੈ ਕਿਉਂਕਿ ਜਦੋਂ ਅਸੀਂ ਟਕਸਾਲਾਂ ਦੀ ਗੱਲ ਕਰਦੇ ਹਾਂ ਫਰੀਦਕੋਟੀ ਟੀਕਾ ਹੈ ਦੂਸਰੇ ਜਿਹੜੀਆਂ ਸੀਨਾ ਬਸੀਨਾ ਚਲੇ ਆ ਰਹੇ ਨੇ ਉਹਨਾਂ 'ਚ ਬੇਸ਼ੱਕ ਅਰਥ ਭੇਦ ਹੁੰਦਾ ਕਿਉਂਕਿ ਹਰ ਇੱਕ ਦਾ ਇੱਕ ਆਪਣਾ ਇੱਕ ਟਾਈਮ ਜ਼ੋਨ ਵੀ ਹੁੰਦਾ ਪਰ ਉਹਨਾਂ ਨੇ ਮਾਡਰਨ ਔਰ ਟ੍ਰੈਡੀਸ਼ਨਲ ਔਰ ਉਹਦੇ ਨਾਲ ਹੀ ਗੁਰਮਤ ਦੀ ਜਾਂ ਗੁਰਬਾਣੀ ਦੀ ਜਿਹੜੀ ਇੰਟਰਨਲ ਸਟਰੈਂਥ ਹੈ ਔਰ ਇਨਰ ਜਿਹੜੀ ਉਸ ਦਾ ਮੈਸੇਜ ਹੈ ਉਹਨੂੰ ਡਿਲੂਟ ਨਹੀਂ ਹੋਣ ਦਿੱਤਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਿਆ ਦਰਜਨਾਂ ਕਿਤਾਬਾਂ ਕਿਉਂਕਿ ਬਹੁਤ ਵਾਰੀ ਜਿਹੜੇ ਪ੍ਰੋਲਿਫਿਕ ਰਾਈਟਰ ਹੁੰਦੇ ਨੇ ਉਹਨਾਂ ਦੀ ਗਿਣਤੀ 32 ਹੈ 35 ਹੈ 52 ਹੈ ਕਿਉਂਕਿ ਉਹਨਾਂ ਦੀ ਕਲਮ ਚੱਲਦੀ ਹੈ ਔਰ ਉਸ ਪ੍ਰਵਾਹ ਦੇ ਵਿੱਚ ਅਖੀਰ ਤੱਕ ਵੀ ਉਹਨਾਂ ਦੀ 92-93 ਸਾਲ ਦੀ ਅਵਸਥਾ ਸੀ ਜਦੋਂ ਉਹਨਾਂ ਨੇ ਚੜ੍ਹਾਈ ਕੀਤੀ ਹੈ ਪਰ ਉਹ ਕੁਝ ਹਫ਼ਤੇ ਪਹਿਲਾਂ ਤੱਕ ਵੀ ਪੂਰੀ ਤਰ੍ਹਾਂ ਐਕਟਿਵ ਨਾਮ ਬਾਣੀ ਦੇ ਪ੍ਰੇਮੀ ਉਹ ਸਾਡੇ ਤੋਂ ਵਿਛੜੇ ਨੇ ਔਰ ਇਹ ਸਾਰੇ 'ਚ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਰਹੀਆਂ ਉਹਨਾਂ ਨੂੰ ਪੰਥ ਨੇ ਰੈਕਗਨਾਈਜ਼ ਵੀ ਕੀਤਾ ਬਹੁਤ ਜ਼ਿਆਦਾ ਉਹਨਾਂ ਦਾ ਸਤਿਕਾਰ ਰਿਹਾ ਪੰਜਾਬੀ ਯੂਨੀਵਰਸਿਟੀ ਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਅਧਿਐਨ ਡਿਪਾਰਟਮੈਂਟ ਹੈ ਉਹਨਾਂ ਨੇ ਉਹਨਾਂ ਦੇ ਉੱਤੇ ਫੈਲੋਸ਼ਿਪ ਵੀ ਬੈਸਟੋ ਕੀਤੀ ਸੀ ਉਹਨਾਂ ਨੂੰ ਫੈਲੋਸ਼ਿਪ ਵੀ ਦਿੱਤੀ ਸੀ ਔਰ ਇਸੇ ਤਰ੍ਹਾਂ ਪੰਥਕ ਜਥੇਬੰਦੀਆਂ ਅਕਾਲ ਤਖਤ ਜਥੇਦਾਰ ਔਰ ਹੋਰ ਨੁਮਾਇੰਦਾ ਬੜਾ ਵੱਡਾ ਇਕੱਠ ਕਰਕੇ ਉਹਨਾਂ ਨੂੰ ਭਾਈ ਸਾਹਿਬ ਦਾ ਖਿਤਾਬ ਵੀ ਦਿੱਤਾ ਗਿਆ ਔਰ ਇਹ ਸਾਡੇ ਲਈ ਜਿੱਥੇ ਅਸੀਂ ਸਮਝਦੇ ਹਾਂ ਵੀ ਗੁਰਮਤ ਦੇ ਰਸਤੇ ਦੇ ਧਾਰਨੀ ਚਲੇ ਜਾਣ ਨੂੰ ਅਸੀਂ ਚੜ੍ਹਾਈ ਕਰਨਾ ਹੀ ਕਹਿੰਦੇ ਜੀ ਜੀ ਔਰ ਇੱਕ ਇਸ ਕਿਸਮ ਦੇ ਗੁਰਮਤ ਦੇ ਵਿਦਵਾਨ ਔਰ ਸਿੱਖ ਸਕਾਲਰ ਨੂੰ ਅਸੀਂ ਗੁਰਮਤ ਦੀ ਰੌਸ਼ਨੀ ਵਿੱਚ ਹੀ ਸਮਝਦੇ ਹਾਂ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ ਜਨਮ ਦਾ ਸਵਰਨਾ ਇਹ ਹੈ ਕਿ ਬਾਣੀ ਦੇ ਨਾਲ ਜੁੜ ਕੇ ਬਾਣੀ ਦੀ ਵਿਚਾਰ ਕਰਦੇ ਹਾਂ ਬਾਣੀ ਦੀ ਬਾਤਾਂ ਪਾਉਂਦੇ ਹਾਂ ਔਰ ਉਹਨਾਂ ਬਾਣੀਆਂ ਕਹਾਣੀਆਂ ਦੀ ਗੱਲ ਕਰਦੇ ਹਾਂ ਔਰ ਅੱਗੋਂ ਉਹਨਾਂ ਦਾ ਸਾਰਾ ਹੀ ਪਰਿਵਾਰ ਮੈਂ ਭਾਈ ਜਸਵਿੰਦਰ ਸਿੰਘ ਨਾਲ ਗੱਲਬਾਤ ਕਰ ਰਿਹਾ ਸੀ ਆਫਿਸ 'ਚ ਕਿ ਸਾਰੇ ਹੀ ਬੱਚੇ ਅੱਗੋਂ ਬੱਚਿਆਂ ਦੇ ਕਿਉਂਕਿ ਪੋਤਰੇ ਪੜ ਪੋਤਰੇ ਇੱਧਰੋਂ ਦੋਤਰੇ ਦੂਜੇ ਨੇ ਅੰਮ੍ਰਿਤਧਾਰੀ ਬੱਚੇ ਬੱਚੀਆਂ ਨੇ ਔਰ ਉਹਨਾਂ ਦੀ ਕਿਉਂਕਿ ਇਹ ਤਾਂ ਫਿਰ ਇੱਥੇ ਹੀ ਸਟਕ ਹੋਏ ਨੇ ਇਸ ਸਮੇਂ ਦੌਰਾਨ ਜੀ ਔਰ ਇਹ ਛੋਟੇ ਨੇ ਆਪਣੇ ਪਰਿਵਾਰ 'ਚ ਔਰ ਇਹਨਾਂ ਦਾ ਜਿਹੜਾ ਉਹਨਾਂ ਦੇ ਦੂਸਰੇ ਭਰਾਵਾਂ ਨੇ ਪੂਰੀ ਸੇਵਾ ਕੀਤੀ ਹੈ ਸੋ ਮੈਂ ਸਮਝਦਾ ਹਾਂ ਵੀ ਇੱਕ ਆਈਡੀਅਲ ਗ੍ਰਸਤ ਦੇ ਵਿੱਚ ਜਿੱਥੇ ਅਸੀਂ
ਗੁਰਮਤਿ ਪਰਾਇਣ ਸਿੱਖੀ ਦੀ ਸੇਵਾ ਵੱਲ ਆਪਣਾ ਕੁਝ ਕਰਦੇ ਹਾਂ, ਉੱਥੇ ਇਹ ਵੀ ਸਾਡਾ ਫਿਰ ਫਰਜ਼ ਹੁੰਦਾ ਹੈ ਕਿ ਮੈਂ ਸਮਝਦਾ ਹਾਂ ਵੀ ਰੱਬ ਦੁਨੀਆ 'ਚ ਆਉਣ ਦਾ ਮੂਲ ਕਾਰਨ ਹੈ ਔਰ ਉਹਦੀ ਕਿਰਪਾ ਨਾਲ ਸਾਨੂੰ ਇਹ ਮਨੁੱਖਾ ਦੇਹੀ ਮਿਲਦੀ ਹੈ, ਪਰ ਮਾਤਾ ਪਿਤਾ ਨੈਕਸਟ ਟੂ ਗੋਡ ਨੇ। ਔਰ ਮੇਰਾ ਇੱਕ ਜਨਰਲ ਜਿਹਾ ਕ੍ਰਾਈਟੇਰੀਆ ਹੁੰਦਾ ਹੈ, ਹਾਲਾਂ ਮੈਂ ਜਨਰਲਾਈਜ਼ ਨਹੀਂ ਕਰਦਾ ਹੁੰਦਾ ਟਰਮ, ਜਿਹਦੇ ਵੀ ਬਾਰੇ ਮੈਨੂੰ ਇਹ ਥੋੜਾ ਜਿਹਾ ਵੀ ਪਤਾ ਲੱਗੇ ਕਿ ਮਾਪਿਓ ਨੂੰ ਇਹ ਜਿਹੜਾ ਹੈ ਉਹ ਪ੍ਰੋਪਰ ਉਹਨਾਂ ਦੀ ਸੇਵਾ ਨਹੀਂ ਕਰਦੇ ਜਾਂ ਉਹਨਾਂ ਨਾਲ ਮਾੜਾ ਸਲੂਕ ਕਰਦੇ, ਮੈਂ ਡਿਸਟੈਂਸ ਕਰ ਲੈਂਦਾ। ਮੈਨੂੰ ਲੱਗਦਾ ਵੀ ਇਹ ਤੋਂ ਵੱਡਾ ਕੋਈ ਅਕਿਰਤ ਕਾਂਡ ਨਹੀਂ। ਰੱਬ ਦੇ ਨਾਲ ਕੌਣ ਨੇੜੇ ਆ ਕੌਣ ਦੂਰ, ਤਾਂ ਰੱਬ ਪੁੱਛੇਗਾ, ਉਹ ਹਿਸਾਬ ਤਾਂ ਉਹਨੇ ਰੱਖਣਾ ਵੀ ਉਹ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਕਿਨੇ ਨੇੜੇ ਹੋਣਾ। ਪਰ ਮਾਪਿਓ ਦਾ ਤਾਂ ਨਜ਼ਰ ਆ ਰਿਹਾ ਹੁੰਦਾ ਨਾ ਵੀ ਜਿਹੜਾ ਮਾਪਿਓ ਦੇ ਨਾਲ ਨਹੀਂ ਹੈ, ਲਾਇਲ ਨਹੀਂ ਹੈ ਜਾਂ ਉਹਨਾਂ ਦੇ ਕੀਤੇ ਨੂੰ ਨਹੀਂ ਜਾਣਦਾ, ਉਹ ਬਾਕੀ ਕਿਸੇ ਰਿਲੇਸ਼ਨਸ਼ਿਪ ਨੂੰ ਪੰਥ ਜਾਂ ਜਿੰਨੀਆਂ ਮਰਜ਼ੀ ਤੁਸੀਂ ਟਾਰਾਂ ਮਾਰੀ ਜਾਓ। ਸੋ ਮੈਂ ਸਮਝਦਾ ਵੀ ਅਸੀਂ ਵੀਰ ਜਸਵਿੰਦਰ ਸਿੰਘ ਜੀ ਦੇ ਨਾਲ ਜਿੱਥੇ ਹਮਦਰਦੀ ਦਾ ਇਜ਼ਹਾਰ ਕਰਦੇ, ਉੱਥੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ। ਜਿੰਨਾ ਮਰਜ਼ੀ ਅਸੀਂ ਆਪਣੇ ਤੌਰ ਤੇ ਸਫਲ ਜੀਵਨ ਜੀਵਿਆ ਹੋਏ, ਫਿਰ ਵੀ ਇਹ ਸਾਡੀ ਇੱਕ ਅਰਦਾਸ ਹੈ, ਪਰੰਪਰਾ ਹੈ, ਔਰ ਅਸੀਂ ਸਾਰੇ ਹੀ ਅਕਾਲ ਪੁਰਖ ਨੂੰ ਅੱਗੇ ਜਾ ਕੇ ਸਤਿਗੁਰੂ ਹੀ ਜਾਣਦੇ ਨੇ। ਸੋ ਮੈਂ ਇਹਨਾਂ ਸ਼ਬਦਾਂ ਨਾਲ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ, ਇਹਨਾਂ ਸ਼ਬਦਾਂ ਨਾਲ ਭਾਈ ਹਰਬੰਸ ਸਿੰਘ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ। ਜੀ ਰਾਜ ਸਾਹਿਬ, ਹੁਣ ਆਪਾਂ ਈਮੇਲ ਪੜ੍ਹਦੇ ਹਾਂ। ਤੁਸੀਂ ਬ੍ਰੇਕ ਲੈ ਲਈਏ? ਓਕੇ।